ਖਬਰਾਂ ਦੀ ਸ਼ੁਰੂਆਤ ਕਰੀਏ ਭਾਰਤ ਦੇ ਵਿੱਚ ਵਾਪਰੀ ਇੱਕ ਬਹੁਤ ਵੱਡੀ ਘਟਨਾ ਤੋਂ, ਜੋ ਹਮਲਾ ਅੱਤਵਾਦੀ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਸ਼ਰਮਾ ਜੀ। 27 ਸੈਲਾਨੀਆਂ ਦੀ ਮੌਤ ਹੋ ਗਈ ਹੈ। ਇਸ ਹਮਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਹੀਆਂ ਨੇ ਕਿ ਧਰਮ ਪੁੱਛ-ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਅੱਤਵਾਦੀਆਂ ਦੇ ਵੱਲੋਂ। ਬਿਲਕੁਲ ਪ੍ਰਵੀਨ ਜੀ, ਬਹੁਤ ਮੰਦਭਾਗਾ ਵਰਤਾਰਾ ਹੈ। ਭਾਰਤੀ ਸਮੇਂ ਅਨੁਸਾਰ ਕੱਲ ਦੁਪਹਿਰ ਦੇ 2:45 ਵਜੇ ਦਾ ਟਾਈਮ ਹੈ, 2:45 ਤੇ ਜੰਮੂ ਕਸ਼ਮੀਰ ਦੇ ਜਿਹੜੀ ਪਹਿਲਗਾਮ ਘਾਟੀ ਹੈ ਉਸ ਖੇਤਰ ਦੇ ਵਿੱਚ ਜਿਹੜਾ ਜੰਗਲ ਦਾ ਘਿਰਿਆ ਹੋਇਆ ਖੇਤਰ ਹੈ, ਔਰ ਉੱਥੇ ਅਚਾਨਕ ਮਤਲਬ ਕਿ ਨਾਮ ਪੁੱਛ ਕੇ, ਧਰਮ ਜਾਤ ਪੁੱਛ ਕੇ ਉਹ ਗੋਲੀਆਂ ਮਾਰੀਆਂ ਗਈਆਂ। ਔਰ ਉਹਦੇ ਵਿੱਚ 27 ਦੇ ਕਰੀਬ 26 ਆ ਰਹੀ ਸੀ ਪਹਿਲਾਂ ਗਿਣਤੀ, ਫਿਰ ਹੁਣ 27 ਵੀ ਆ ਰਹੀ ਹੈ ਕਿ 27 ਸੈਲਾਨੀ ਉਹਦੇ ਵਿੱਚ ਮਾਰੇ ਗਏ ਨੇ, ਜਿਹਦੇ ਵਿੱਚ 2 ਵਿਦੇਸ਼ੀ ਨਾਗਰਿਕ ਵੀ ਦੱਸੇ ਜਾ ਰਹੇ ਨੇ। ਕੱਲ ਸ਼ਾਮ ਤੱਕ ਇਹ ਆ ਰਿਹਾ ਸੀ ਕਿ ਸ਼ਾਇਦ ਉਹ ਇਜ਼ਰਾਈਲੀ ਜਾਂ ਇਟਲੀ ਦੇ ਨੇ, ਪਰ ਹੁਣ ਪਤਾ ਲੱਗ ਰਿਹਾ ਕਿ ਨਹੀਂ, ਇੱਕ UAE ਦਾ ਤੇ ਇੱਕ ਸ਼ਾਇਦ ਨੇਪਾਲ ਦਾ। ਉਹ ਤੋਂ ਬਿਨਾਂ ਜਿਹੜੇ ਸੂਬਿਆਂ ਦੇ ਮੁੱਖ ਤੌਰ ਤੇ ਸਾਹਮਣੇ ਆਏ ਨੇ ਟੂਰਿਸਟ, ਉਹਨਾਂ ਦੇ ਵਿੱਚ ਮਹਾਰਾਸ਼ਟਰ ਹੈ, ਕਰਨਾਟਕਾ ਹੈ, ਗੁਜਰਾਤ ਹੈ, ਤਾਮਿਲਨਾਡੂ ਹੈ, ਉੜੀਸਾ ਹੈ, ਛੱਤੀਸਗੜ੍ਹ ਹੈ, ਇੱਥੋਂ ਤੱਕ ਕਿ ਹਰਿਆਣਾ ਦਾ ਇੱਕ ਲੈਫਟੀਨੈਂਟ ਸੀਗਾ ਨੌਜਵਾਨ, ਉਹ 7-8 ਦਿਨ ਪਹਿਲਾਂ ਵਿਆਹ ਹੋਇਆ ਸੀਗਾ। ਉਹ ਉੱਥੇ ਜਾਂਦਾ, ਉਹਦੀ ਵਾਈਫ ਮਤਲਬ ਕਿ ਉੱਥੇ ਚੀਕ ਕੇ ਕਹਿ ਰਹੀ ਹੈ ਕਿ ਮੇਰੇ ਘਰ ਵਾਲੇ ਨੂੰ ਬਚਾਓ। ਜਿਹੜੇ ਉੱਥੋਂ ਦੇ ਸਥਾਨਕ ਲੋਕ ਨੇ ਮਤਲਬ ਹੈ ਨਾ, ਉਹ ਭੱਜ ਕੇ ਆ ਕੇ ਉਹਨੂੰ ਪਾਣੀ ਵਗੈਰਾ ਵੀ ਪਿਲਾਉਂਦੇ ਨੇ, ਤੇ ਪਰ ਉਹ ਮਰ ਚੁੱਕਿਆ ਹੁੰਦਾ। ਸੋ ਇਸ ਲਈ ਇਹ ਵੀ ਸਪਸ਼ਟ ਹੈ ਕਿ ਸਥਾਨਕ ਜਿਹੜੇ ਲੋਕ ਨੇ ਉਹ ਉਸ ਸਥਿਤੀ ਦੇ ਵਿੱਚ ਸੀਗੇ ਕਿ ਅਸੀਂ ਕੁਛ ਇਹਨਾਂ ਦੀ ਹੈਲਪ ਕਰੀਏ, ਪਰ ਜਿਹੜੇ ਅੱਤਵਾਦੀ ਨੇ ਉਹਨਾਂ ਦੀ ਕੋਈ ਫਿਰ ਜਾਤ ਧਰਮ ਥੋੜਾ ਹੁੰਦੀ ਹੈ। ਸੋ ਉਹਨਾਂ ਨੇ ਇਹ ਚੀਜ਼ ਨਹੀਂ ਦੇਖੀ ਤੇ ਉਹਨਾਂ ਨੇ ਇਸ ਤਰ੍ਹਾਂ ਅਟੈਕ ਕੀਤਾ, ਤੇ ਜਿਹਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ ਜਿਹੜਾ ਪੁਲਵਾਮਾ ਅੱਤਵਾਦੀ ਹਮਲਾ ਸੀ ਜਿਹੜਾ ਫੌਜੀਆਂ ਦੇ ਉੱਤੇ ਹੋਇਆ ਸੀ, 40 ਸਾਡੇ ਜਵਾਨ ਸ਼ਹੀਦ ਹੋਏ ਸੀਗੇ। ਉਸ ਤੋਂ ਬਾਅਦ ਸ਼ਾਇਦ ਜੰਮੂ ਕਸ਼ਮੀਰ ਦੇ ਖੇਤਰ 'ਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ, ਜਿਹਦੇ ਵਿੱਚ 26 ਜਾਂ 27 ਮੌਤਾਂ ਦੱਸੀਆਂ ਜਾ ਰਹੀਆਂ ਨੇ। ਤੇ ਇਸ ਘਟਨਾ ਤੋਂ ਤੁਰੰਤ ਬਾਅਦ ਮਤਲਬ ਕਿ ਜਦੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਦਾ ਰੁਖ ਕਰਦੇ ਨੇ, ਉੱਥੇ ਪਹੁੰਚਦੇ ਨੇ, ਜਾ ਕੇ ਰਾਜ ਭਵਨ ਦੇ ਵਿੱਚ ਫੌਜ ਅਧਿਕਾਰੀਆਂ ਨਾਲ, ਸਥਾਨਕ ਪ੍ਰਸ਼ਾਸਨ ਨਾਲ, ਤੇ ਜਿਹਦੇ ਵਿੱਚ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਉੱਥੇ ਹੁੰਦੇ ਨੇ, ਉਹਨਾਂ ਨਾਲ ਬੈਠਕ ਕਰਦੇ ਨੇ। ਰਾਜਨਾਥ ਸਿੰਘ ਫੌਜ ਮੁਖੀ ਨਾਲ ਰਾਬਤਾ ਕਰਦੇ ਨੇ, ਤੇ ਪ੍ਰਧਾਨ ਮੰਤਰੀ ਮੋਦੀ ਹੋਰੀ ਸਾਊਦੀ ਅਰਬ ਦੇ ਦੌਰੇ ਤੇ ਗਏ ਹੋਏ ਸੀ। ਸੋ ਉੱਥੋਂ ਉਹ ਅੱਧ ਵਿਚਾਲੇ ਆਪਣਾ ਦੌਰਾ ਛੱਡ ਕੇ ਵਾਪਸ ਪਰਤ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਤੁਸੀਂ ਦੇਖਣਾ ਹੋਵੇ ਤਾਂ ਇਹਦੇ ਵਿੱਚੋਂ 2-3 ਗੱਲਾਂ ਜ਼ਰੂਰ ਨੋਟ ਕੀਤੀਆਂ ਜਾ ਸਕਦੀਆਂ। ਇੱਕ ਤਾਂ ਇਹ ਹਮਲਾ ਉਸ ਸਮੇਂ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਬਾਹਰ ਗਏ ਹੋਏ ਸੀ, ਔਰ ਇਹ ਹਮਲਾ ਉਸ ਸਮੇਂ ਹੈ ਜਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਇੱਥੇ ਆਏ ਹੋਏ ਸੀ, ਔਰ ਇਹ ਹਮਲਾ ਉਸ ਸਮੇਂ ਹੈ ਜਦੋਂ ਅਮਰਨਾਥ ਦੀ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਵੀ ਗੌਰ 'ਚ ਰੱਖਦਿਆਂ ਹੋਇਆਂ ਕਿ ਲੋਕ ਜੰਮੂ ਕਸ਼ਮੀਰ ਦੇ ਜਿਹੜਾ ਨੇੜੇ ਚਲੇ ਗਏ ਸੀ ਕਾਫੀ, ਹੈ ਨਾ, ਉਸ ਤੋਂ ਦੂਰ ਕਰਨ ਦੀ ਕਵਾਇਦ ਹੈ। ਕਿਉਂਕਿ ਇੱਕ ਨਰੇਟਿਵ ਇਹ ਸਿਰਜਿਆ ਗਿਆ ਕਿ ਲਓ ਜੀ ਹੁਣ ਸਾਡੇ ਹੱਥ ਹੈ, ਅਸੀਂ ਆਜ਼ਾਦ ਕਰਾ ਲਿਆ ਜੀ, ਅਸੀਂ ਅੱਤਵਾਦੀਆਂ ਤੋਂ ਖਾਲੀ ਕਰਾ ਲਿਆ ਜੀ, ਹੁਣ ਇੱਥੇ ਕੋਈ ਘਟਨਾ ਨਹੀਂ ਵਾਪਰੂਗੀ ਹੁਣ, ਹੈ ਨਾ। ਇਹ ਕਿਉਂਕਿ ਉਹਨੂੰ ਜਿਵੇਂ ਡਿਊਟੀ 'ਚ ਬਦਲਿਆ ਗਿਆ, ਉਹਦਾ ਰੂਪ ਰੰਗ ਬਦਲ ਦਿੱਤਾ ਗਿਆ ਸੀ। ਉਹ ਸਾਰੀ ਪ੍ਰਕਿਰਿਆ ਤੋਂ ਬਾਅਦ ਟੂਰਿਸਟ ਬਹੁਤ ਵਧਿਆ। ਅੱਜ ਦੀ ਤਰੀਕ 'ਚ ਦੱਸਿਆ ਜਾ ਰਿਹਾ ਕਿ ਜੇ 25-26 ਲੱਖ ਟੂਰਿਸਟ ਉੱਥੇ ਗਿਆ ਤਾਂ ਉਹਦੇ ਵਿੱਚੋਂ ਹੁਣ ਤੱਕ 22 ਲੱਖ ਜਿਹੜਾ ਟੂਰਿਸਟ ਹੈ ਉਹ ਪਹਿਲਗਾਮ ਦੇ ਖੇਤਰ 'ਚ ਜਾ ਰਿਹਾ। ਸੋ ਪਹਿਲਗਾਮ ਦਾ ਖੇਤਰ ਕਾਫੀ ਮਤਲਬ ਬਣ ਰਿਹਾ ਸੀਗਾ, ਤੇ ਪਰ ਖਾਸ ਗੱਲ ਇਹ ਹੈ ਕਿ ਜਿਹੜੇ ਖੇਤਰ 'ਚ ਟੂਰਿਸਟ ਘੁੰਮ ਰਹੇ ਨੇ ਉੱਥੇ ਸੁਰੱਖਿਆ ਦਾ ਕੋਈ ਅਜਿਹਾ ਪ੍ਰਬੰਧ ਨਹੀਂ ਹੈ। ਸੋ ਜੇਕਰ ਐਡੀ ਵੱਡੀ ਗਿਣਤੀ 'ਚ ਉੱਥੇ ਜਾ ਰਹੀ ਹੈ ਤਾਂ ਇਹ ਵੀ ਤਾਂ ਕੋਈ ਪੈਮਾਨਾ ਹੋਣਾ ਚਾਹੀਦਾ। ਠੀਕ ਹੈ, ਮਤਲਬ ਕਿ ਲਸ਼ਕਰ ਏ ਤੋਬਾ ਨੇ ਜ਼ਿੰਮੇਵਾਰੀ ਲੈ ਲਈ ਤੇ ਅਗਲਿਆਂ ਨੇ ਜ਼ਿੰਮੇਵਾਰੀ ਲੈ ਕੇ ਆਪਣਾ ਤਾਂ ਕੰਮ ਨਿਬੇੜ ਲਿਆ, ਪਰ ਸਿਸਟਮ, ਪ੍ਰਸ਼ਾਸਨ, ਸਥਾਨਕ ਜਾਂ ਕੇਂਦਰ ਸਰਕਾਰ ਉਹ ਜ਼ਿੰਮੇਵਾਰੀ ਲਊਗੀ। ਸੋ ਉਹ ਆਪਣੀ ਜ਼ਿੰਮੇਵਾਰੀ ਕਿਵੇਂ, ਮਤਲਬ ਕਿ ਸਿਰਫ ਸੰਵੇਦਨਾ ਪ੍ਰਗਟਾ ਦੇਣਾ, ਮੀਟਿੰਗ ਕਰ ਲੈਣਾ, ਆ ਕੇ ਹੰਝੂ ਕੇਰ ਦੇਣਾ, ਜਾਂ ਉਹਨਾਂ ਦੇ ਪਰਿਵਾਰਾਂ ਲਈ ਕੱਲ ਨੂੰ ਚੈੱਕ ਵੀ ਜਾਰੀ ਕਰ ਦੇਣਾ, ਕੀ ਇਹਦੇ ਨਾਲ ਉਹਨਾਂ ਦੇ ਜੀ ਮੁੜਨਗੇ? ਸੋ ਜੇਕਰ ਤੁਸੀਂ ਉੱਪਰਲੀ ਲੇਅਰ ਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸਾਰਾ ਕੁਝ ਅਸੀਂ ਸੈੱਟ ਕਰ ਲਿਆ, ਫਿਰ ਕੁਝ ਹੋਰ ਤੇ ਜੇ ਸਥਿਤੀ ਆਏ ਫਿਰ ਉਹਦੇ ਲਈ ਕੌਣ ਹੈ? ਸੋ ਹੁਣ ਇਹ ਤੋਂ ਬਾਅਦ ਕਿ ਫਿਰ ਤੁਸੀਂ ਕਹੋਗੇ ਜੀ ਕਿ ਅਸੀਂ ਇੱਕ ਹੋਰ ਲਓ ਜੀ ਘਰ 'ਚ ਵੜ ਕੇ ਮਾਰਾਂਗੇ, ਉਹ ਨਰੇਟਿਵ ਇੱਕ ਵੱਖਰਾ ਵਰਤਾਰਾ ਕਿ ਉਹਦੇ ਵਿੱਚ ਕੌਣ ਮਾਰਿਆ ਜਾਂਦਾ, ਕੌਣ ਨਹੀਂ। ਜਾਂ ਇੱਥੋਂ ਤੱਕ ਵੀ ਮਤਲਬ ਰਾਸ਼ਟਰੀ ਮੀਡੀਆ, ਮੈਂ ਰਾਤ ਦੇਖ ਰਿਹਾ ਸੀ ਕੋਈ ਚੈਨਲ, ਉਹ ਤਾਂ ਇਹ ਕਹਿ ਰਹੇ ਸੀ ਕਿ ਹੁਣ ਭਾਰਤ ਪਾਕਿਸਤਾਨ ਦੀ ਜੰਗ ਲੱਗ ਜਾਣੀ ਹੈ। ਸੋ ਇਸ ਤਰ੍ਹਾਂ ਦਾ ਵੀ ਮਤਲਬ ਮਾਹੌਲ ਜਦ ਸਾਡੇ ਭੜਕਾਹਟ ਵਾਲੇ ਪਾਸੇ ਨੂੰ ਜਾਂਦਾ ਹੈ, ਉਸ ਨੂੰ, ਉਸ ਘਟਨਾ ਦੇ ਤੱਥਾਂ ਨੂੰ ਸਮਝਣ ਦੇ ਲਈ, ਉਸ ਸਥਿਤੀ ਨੂੰ ਵਾਚਣ ਦੇ ਲਈ ਕਿਤੇ ਕੋਈ ਗੰਭੀਰਤਾ ਨਾਲ ਗੱਲ ਨਹੀਂ ਹੋ ਰਹੀ। ਠੀਕ ਹੈ, ਸਰਕਾਰ ਆਪਣਾ ਰੋਲ ਨਿਭਾਊਗੀ ਜਿੰਨਾ ਉਸਨੇ ਕਾਗਜ਼ ਪੱਤਰੀ ਨਿਭਾਉਣਾ, ਪਰ ਇਹ ਸਥਿਤੀ ਨਾਲ ਜਿਨ੍ਹਾਂ ਦਾ ਜੀ ਗਿਆ, ਜਿਨ੍ਹਾਂ ਦਾ ਕਰਦੇ
ਮੈਂਬਰ ਗਏ ਨੇ, ਇਹ ਤਾਂ ਹੂੰ। ਉਹੀ ਜਾਣਦੇ ਨੇ ਕਿ ਉਹ ਕਿਸ ਦੌਰ ਚੋਂ ਲੰਘ ਰਹੇ ਨੇ। ਜੀ, ਬਿਲਕੁਲ, ਬਿਲकुल। ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਸ਼ਰਮਾ ਜੀ, ਜਿੰਨੀ ਇਸ ਘਟਨਾ ਦੀ ਨਿਖੇਧੀ ਕੀਤੀ ਜਾਵੇ, ਜਿੰਨੀ ਇਸ ਹਮਲੇ ਦੀ ਨਿੰਦਾ ਕੀਤੀ ਜਾਵੇ, ਓਨੀ ਘੱਟ ਹੈ। ਔਰ ਇਹ ਲੱਗਦਾ ਹੈ ਕਿ ਕਈ ਵਾਰੀ ਲੋਕਾਂ ਨੂੰ ਲੱਗਦਾ ਹੁੰਦਾ ਜਜ਼ਬਾਤ 'ਚ ਭਿੱਜਿਆਂ ਨੂੰ ਕਿ ਇੱਕ ਐਂਗਲ ਤੋਂ ਕਿ ਇਹ ਸਹੀ ਹੋ ਰਿਹਾ, ਪਰ ਅਸਲ ਦੇ ਵਿੱਚ ਦਹਿਸ਼ਤ, ਖੌਫ, ਗੋਲੀ ਇਹ ਕਿਸੇ ਲਈ ਵੀ ਜਾਇਜ਼ ਨਹੀਂ ਹੁੰਦੀ। ਇਹਦਾ ਕੋਈ ਵੀ ਕਿਸੇ ਸਾਥੀ ਮਸਲੇ ਦਾ ਹੱਲ ਨਹੀਂ ਹੈ, ਹਾਂਜੀ, ਬਿਲकुल, ਬਿਲकुल। ਗੋਲੀ ਕਿਸੇ ਮਸਲੇ ਦਾ ਹੱਲ ਨਹੀਂ ਹੈ।